ਨੈਟਫਲਿਕਸ ਦੇ ਉੱਪਰ ਇੱਕ ਫਿਲਮ ਚੱਲ ਰਹੀ ਆ। ਉਹਦੇ ਵਿੱਚ ਬੈਂਕਾਂ ਨੂੰ ਲੁੱਟਣ ਦੇ ਮੁxtਲਫ ਤਰੀਕੇ ਦੱਸੇ ਜਾਂਦੇ ਆ। ਸ਼ਾਇਦ ਉਹ ਤਰੀਕੇ ਫੈਸਲਾਬਾਦੀਆਂ ਨੇ ਕੋਈ ਲਾਗੇ ਹੋ ਕੇ ਦੇਖ 60 ਲੱਖ ਰੁਪਈਆ ਜਿਹੜਾ ਨਾ 5 ਡਾਕੂ ਬੈਂਕ ਦੇ ਵਿੱਚੋਂ ਲੁੱਟ ਕੇ ਫਰਾਰ ਹੋ ਗਏ। ਇੱਕ ਗਾਰਡ ਜਨਾਬ ਉਹਨਾਂ ਨੇ ਫੜ ਕੇ ਇੱਧਰ ਕੀਤਾ, ਦੂਸਰਾ ਫੜ ਕੇ ਇੱਧਰ ਕੀਤਾ, ਕਿਸੇ ਵੀ ਬੰਦੇ ਨੇ ਮਜ਼ਾਮਤ ਨਹੀਂ ਕੀਤੀ। ਤਾਂ ਬੈਂਕ ਦੇ ਵਿੱਚ ਇੱਕ ਬਟਨ ਐਸਾ ਲੱਗਾ ਹੁੰਦਾ ਵਾ ਜਿਹੜੇ ਬਟਨ ਨੂੰ ਮੰਡੀਆਂ ਨਾ ਮੰਡਣਾ ਮਤਲਬ ਦੱਬਣਾ ਤੇ ਸਾਰੇ ਫੈਸਲਾਬਾਦ ਦੀ ਪੁਲਿਸ ਦੇ ਦਫ਼ਤਰਾਂ ਦੇ ਵਿੱਚ ਕੂ 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 ਹੋਣ ਲੱਗ ਜਾਂਦੀ ਹੈ, ਲੇਕਿਨ ਉਹ ਬਟਨ ਵੀ ਕਿਸੇ ਨੇ ਨਹੀਂ ਦੱਬਿਆ। ਜਿਹੜਾ ਬੈਂਕ ਦਾ ਮੈਨੇਜਰ ਆ ਜਾਂ ਤਾਂ ਉਹਦੇ ਹੱਥ ਟੁੱਟੇ ਸੀ, ਟੁੰਡਾ ਹੋਣਾ ਵਾ, ਦਾਲ ਦੇ ਵਿੱਚ ਕਾਲਾ ਜ਼ਰੂਰ ਆ, ਜਾਂ ਤਾਂ ਦਾਲ ਹੀ ਸਾਰੀ ਕਾਲੀ ਆ ਤੇ ਜਾਂ ਕੁਛ ਨਾ ਕੁਛ ਕਾਲਾ ਜ਼ਰੂਰ ਆ। ਮੁxtਲਫ ਥਾਣਿਆਂ ਦੀ ਪੁਲਿਸ ਜਿਹੜੀ ਆ ਉਹ ਇੱਥੇ ਮੌਕੇ ਤੇ ਆ ਗਈ ਆ ਤੇ ਬਾਕੀ ਸਾਰੇ ਜਿੰਨੇ ਵੀ ਥਾਣਿਆਂ ਦੇ ਬੈਂਕ ਆ ਨਾ ਉਹ ਭਾਵੇਂ ਡਾਕੂਆਂ ਦੀਆਂ ਮੌਜਾਂ ਲੱਗ ਜਾਵੇ। ਜਦੋਂ ਫਿਰ ਅਸੀਂ ਇਸ ਤਰ੍ਹਾਂ ਦੇ ਲਫ਼ਜ਼ ਇਸਤੇਮਾਲ ਕਰਦੇ ਆ ਨਾ ਫਿਰ ਸਾਰੇ ਟੱਪ उड़ते हैं। बैंक के जो 3 गार्ड्स हैं वो ड्यूटी पे मौजूद थे। उसका रिस्पांस जो है उनकी जो सिक्योरिटी कंपनीज हैं उनकी ट्रेनिंग और बहुत सारे दूसरे फैक्टर्स पे जो है वो डिपेंडेंट होता है। अस्सलाम वालेकुम जी। अच्छा जी, एक ਨੈਟਫਲਿਕਸ ਦੇ ਉੱਪਰ ਇੱਕ ਫਿਲਮ ਚੱਲ ਰਹੀ ਆ। ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਫਿਲਮ ਹੀ ਕਹਾਂਗਾ, ਜਿਹਨੂੰ ਕਹਿੰਦੇ ਆ ਜੀ ਮਨੀ ਹਾਈਟਸ। ਠੀਕ, ਉਹਦੇ ਵਿੱਚ ਬੈਂਕਾਂ ਨੂੰ ਲੁੱਟਣ ਦੇ ਮੁxtਲਫ ਤਰੀਕੇ ਦੱਸੇ ਜਾਂਦੇ ਆ। ਸ਼ਾਇਦ ਉਹ ਤਰੀਕੇ ਫੈਸਲਾਬਾਦੀਆਂ ਨੇ ਕੋਈ ਲਾਗੇ ਹੋ ਕੇ ਦੇਖ ਲਏ ਜਾਂ ਕੀ ਹੋਇਆ। ਫੈਸਲਾਬਾਦ ਦੀ ਤਾਰੀਖ ਦੀ ਸਭ ਤੋਂ ਵੱਡੀ ਡਕੈਤੀ ਦੀ ਵਾਰਦਾਤ ਅੱਜ ਮਿਲਰ ਚੌਕ 'ਚ ਹੋਈ, ਜਿਹਦੇ 'ਚ 60 ਲੱਖ ਰੁਪਈਆ ਜਿਹੜਾ ਨਾ ਉਹ 5 ਡਾਕੂ ਬੈਂਕ ਦੇ ਵਿੱਚੋਂ ਲੁੱਟ ਕੇ ਫਰਾਰ ਹੋ ਗਏ। ਕੋਈ ਸੜਕ ਤੇ ਜਾਂਦਾ ਭਾਈ ਲੁੱਟਿਆ ਜਾਵੇ, ਕੋਈ ਮਾੜੀ ਚੰਗੀ ਕਾਰ ਲੁੱਟੀ ਜਾਵੇ ਤੇ ਮੇਰਾ ਖਿਆਲ ਹੈ ਕੋਈ ਐਡਾ ਵੱਡਾ ਇਸ਼ੂ ਨਹੀਂ ਬਣਦਾ। ਲੇਕਿਨ ਸਾਡੇ ਫੈਸਲਾਬਾਦ ਦੇ ਵਿੱਚ ਲਾ ਕਾਨੂੰਨੀਅਤ ਦਾ ਆਲਮ ਇਹ ਆ ਕਿ ਬੈਂਕਾਂ ਵੀ ਹੁਣ ਲੁੱਟੀਆਂ ਜਾਣ ਲੱਗ ਗਈਆਂ। ਬੈਂਕ ਦੇ ਵਿੱਚ 3 ਗਾਰਡ, 12 ਤੋਂ 14 ਬੰਦੇ ਹੋਰ, ਜਿਹਦੇ ਵਿੱਚ ਅਮਲਾ ਔਰ ਸਾਇਲੀਨ ਸਾਰੇ ਮੌਜੂਦ ਸੀ। ਡਾਕੂ ਆਏ ਆ, ਬਾਹਰ ਗਨਮੈਨ ਸਾਹਿਬ ਬੈਠੇ ਹੋਏ ਸੀਗੇ, ਉਹਨਾਂ ਕੋਲ ਬੰਦੂਕ ਹੋਈ ਆ। ਅਗਰ ਮੇਰੇ ਖਿਆਲ ਗਲਿੱਤਰ ਮਾਰਿਆ ਹੋਣਾ ਜਾਂ ਕੋਈ ਸੁਣ ਮੁੱਕੀ ਮਾਰੀ ਹੋਣੀ ਉਹਨਾਂ ਨੂੰ ਅੰਦਰ। 2 ਗਾਰਡ ਬੈਂਕ ਦੇ ਅੰਦਰ ਵੀ ਹੈਗੇ ਆ। ਇੱਕ ਗਾਰਡ ਜਨਾਬ ਉਹਨਾਂ ਨੇ ਫੜ ਕੇ ਇੱਧਰ ਕੀਤਾ, ਦੂਸਰਾ ਫੜ ਕੇ ਇੱਧਰ ਕੀਤਾ, ਕਿਸੇ ਵੀ ਬੰਦੇ ਨੇ ਮਜ਼ਾਮਤ ਨਹੀਂ ਕੀਤੀ। ਪਤਾ ਨਹੀਂ ਉਹਨਾਂ ਕੋਲ ਬੰਦੂਕਾਂ ਚੱਲਦੀਆਂ ਸੀ ਨਹੀਂ ਚੱਲਦੀਆਂ ਸੀ, ਕੀ ਗੱਲ ਆ ਕੀ ਬਾਤ ਆ, ਮਜ਼ਾਮਤ ਨਹੀਂ ਹੋਈ। ਡਾਕੂ ਬੜੇ ਆਰਾਮ ਦੇ ਨਾਲ ਅੰਦਰ ਗਏ ਆ, ਅਮਲੇ ਨੂੰ ਯਰਗਾ ਮਾਲ ਬਣਾਇਆ ਵਾ, 60 ਲੱਖ ਰੁਪਈਆ ਸਮੇਟਿਆ ਵਾ, ਸਮੇਟ ਕੇ ਤੇ ਗ੍ਰੀਨ ਟਾਊਨ ਵਾਲੇ ਪਾਸੇ ਰਫੂ ਚੱਕਰ ਹੋ ਗਿਆ। ਹਬੜ ਦਬੜੀ ਪੈ ਗਈ ਫੈਸਲਾਬਾਦ ਦੀ ਪੁਲਿਸ ਨੂੰ, ਨੱਠ ਭੱਜ ਪੈ ਗਈ। SP ਮਦੀਨਾ ਟਾਊਨ ਆਪ ਪਹੁੰਚੇ, ਥਾਣੇ ਠਿਕਰੀ ਵਾਲੇ ਤੋਂ ਵੀ ਮੈਂ ਵੀਡੀਓ ਦੇ ਵਿੱਚ ਵੇਖਦਾ ਪਿਆ ਸੀ, SHO ਸਾਹਿਬ ਸਦੀਕ ਚੀਮਾ ਸਾਹਿਬ ਵੀ ਆ ਗਏ, CIA ਵੀ ਆ ਗਈ, ਹੋਰ ਵੀ ਸਾਰੀਆਂ ਜਿੰਨੀਆਂ ਵੀ ਪੁਲਿਸਾਂ ਵਾ ਨਾ ਸਾਰੀਆਂ ਇਕੱਠੀਆਂ ਹੋ ਗਈਆਂ। ਤੇ ਮੈਂ ਕਹਿਣਾ ਇਹ ਚਾਹਾਂਗਾ ਕਿ ਅਗਰ ਆਪਣੇ ਥਾਣੇ ਦੀ ਪੁਲਿਸ ਤੇ ਡਾਲਫਨ ਜਿਹੜੀ ਆ ਨਾ ਉਹੀ ਕੰਮ ਕਰਨ ਲੱਗ ਜਾਵੇ ਨਾ ਤੇ ਸਾਨੂੰ ਇਹ ਸਾਰੀ ਪੁਲਿਸ ਇਕੱਠੀ ਹੀ ਨਾ ਕਰਨੀ ਪਵੇ ਤੇ ਸਾਨੂੰ ਇਹ ਸਾਰੀ ਜਦੋਜਹਿਦ ਕਰਨੀ ਨਾ ਪਵੇ, ਕਿਉਂਕਿ ਅਸੀਂ ਉਸ ਟਾਈਮ ਕਰਦੇ ਕੋਈ ਨਹੀਂ। ਰੋਜ਼ਾਨਾ ਪੁਲਿਸ ਦੇ ਆਲਾ ਅਫਸਰਾਨ ਪਿੱਟ ਕੇ ਮਰ ਜਾਂਦੇ ਆ ਕਿ ਜਾਓ ਜਾ ਕੇ ਬੈਂਕਾਂ ਚੈੱਕ ਕਰੋ, ਬੈਂਕਾਂ ਦੇ CCTV ਕੈਮਰੇ ਚੈੱਕ ਕਰੋ, ਬੈਂਕਾਂ ਦੇ ਜਿਹੜੇ ਗਾਰਡ ਆ ਉਹਨਾਂ ਦੀਆਂ ਬੰਦੂਕਾਂ ਚੈੱਕ ਕਰੋ, ਹੋਰ ਜਾ ਕੇ ਉੱਥੇ ਅੱਛਾ ਬੈਂਕ ਦੇ ਵਿੱਚ ਇੱਕ ਬਟਨ ਐਸਾ ਲੱਗਾ ਹੁੰਦਾ ਵਾ ਜਿਹੜੇ ਬਟਨ ਨੂੰ ਮੰਡੀਆਂ ਨਾ ਮੰਡਣਾ ਮਤਲਬ ਦੱਬੀਏ ਨਾ ਤੇ ਸਾਰੇ ਫੈਸਲਾਬਾਦ ਦੀ ਪੁਲਿਸ ਦੇ ਦਫ਼ਤਰਾਂ ਦੇ ਵਿੱਚ ਕੂ 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 ਹੋਣ ਲੱਗ ਜਾਂਦੀ ਹੈ, ਲੇਕਿਨ ਉਹ ਬਟਨ ਵੀ ਕਿਸੇ ਨੇ ਨਹੀਂ ਦੱਬਿਆ। ਤੇ ਪੁਲਿਸ ਰਾਏ ਦਾ ਵੀ ਇਹ ਕਹਿਣਾ ਵਾ ਕਿ ਹੋ ਸਕਦਾ ਵਾ, ਫਿਰ ਮੈਂ ਕਹਿ ਰਿਹਾ ਹੋ ਸਕਦਾ ਵਾ ਕਿ ਇਹਦੇ ਵਿੱਚ ਕੋਈ ਬੈਂਕ ਦਾ ਅਮਲਾ ਵੀ ਮੁਲਵਸ ਹੋਵੇ, ਲੇਕਿਨ ਇਹ 'ਤੇ ਹਲੇ ਤਹਿਕੀਕਾਤ ਜਾਰੀ ਨੇ। ਸਾਰੇ ਪੁਲਿਸ ਦੇ ਆਲਾ ਅਫਸਰਾਨ ਜਿਹੜੇ ਮੌਕੇ 'ਤੇ ਪਹੁੰਚ ਚੁੱਕੇ ਨੇ। ਇੱਕ ਪੋਸ਼ ਇਲਾਕਾ, ਗੰਜਾਨ ਆਬਾਦ ਇਲਾਕਾ, ਜਿੱਥੇ ਹਰ ਟਾਈਮ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਮੌਜੂਦ ਨੇ। ਦਿਨ ਦਾ ਟਾਈਮ ਆ, 1:30 ਵਜੇ ਦਾ ਟਾਈਮ ਆ। ਕੋਈ ਵੀ ਐਸਾ ਨਹੀਂ ਬੰਦਾ ਕਹਿੰਦੇ ਰਾਤੀ ਹਨੇਰਾ ਸੀ 4 ਬੰਦੇ ਲੰਘਦੇ ਪਏ ਸੀ ਤੇ 5ਵੇਂ ਬੰਦਿਆਂ ਨੂੰ ਪਤਾ ਨਹੀਂ ਕੌਣ ਲੁੱਟ ਕੇ ਲੈ ਗਿਆ। ਦਿਨ ਦਿਹਾੜੇ ਹੰਦੇਰ ਨਗਰੀ ਤੇ ਚੋਪੜ ਰਾਜ ਜਿਹਨੂੰ ਅਸੀਂ ਕਹਾਂਗੇ। ਜਦੋਂ ਫਿਰ ਅਸੀਂ ਇਸ ਤਰ੍ਹਾਂ ਦੇ ਲਫ਼ਜ਼ ਇਸਤੇਮਾਲ ਕਰਦੇ ਹਾਂ ਨਾ ਫਿਰ ਸਾਰੇ ਟੱਪ ਉੜਦੇ ਆ। ਯਾਰ ਤੁਸੀਂ ਹਮੇਸ਼ਾ ਨੈਗੇਟਿਵਿਟੀ ਫੈਲਾਉਂਦੇ ਹੋ ਵੀ ਸਾਡੇ ਫੈਸਲਾਬਾਦ ਦੇ ਵਿੱਚ ਅਗਰ 60 ਲੱਖ ਰੁਪਏ ਦੀ ਡਕੈਤੀ ਹੋ ਜਾਏਗੀ ਤੇ ਫਿਰ ਅਸੀਂ ਪਿੱਟਾਂਗੇ ਨਹੀਂ ਤੇ ਹੋਰ ਅਸੀਂ ਕੀ ਕਰਾਂਗੇ। ਹੋਰ ਅਸੀਂ ਫੁੱਲਾਂ ਦੇ ਹਾਰ ਲੈ ਕੇ ਤਾਂ ਆਣੋ ਰਹੇ ਕਿ ਭਾਈਜਾਨ ਬਹੁਤ ਅੱਛਾ ਹੋਇਆ ਜੀ, ਬੈਂਕ ਦੇ ਮੈਨੇਜਰ ਸਾਹਿਬ ਨੇ 60 ਲੱਖ ਰੁਪਏ ਦੀ ਡਕੈਤੀ ਕਰਾਤੀ ਹੈ ਇਹਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਓ। ਉਹ ਜਿਹੜਾ ਬਾਹਰ ਸਿਕਿਉਰਿਟੀ ਗਾਰਡ ਬੈਠਾ ਸੀਗਾ, ਠੀਕ ਹੈ, ਉਹਦੇ ਹੱਥ ਦੇ ਵਿੱਚ ਪਤਾ ਨਹੀਂ ਕੀ ਸੀਗਾ। ਅਗਰ ਉਹਦੇ ਹੱਥ 'ਚ ਬੰਦੂਕ ਸੀ ਤੇ ਉਹਨੂੰ ਚਲਾ ਮਾਰ ਲੈਂਦਾ ਨਾ, ਉਹ ਰੱਖੀ ਕਾਹਦੇ ਵਾਸਤੇ ਸੀ। ਚਲੋ ਬਾਹਰਲੇ ਨੂੰ ਮੰਨ ਲਿਆ ਜੀ, ਇੱਕ ਦਮ 5 ਬੰਦੇ ਆਏ ਉਹਨੂੰ ਫੜ ਲਿਆ। ਜਿਹੜੇ ਅੰਦਰ ਜਿਹੜੇ ਬੰਦੂਕਾਂ ਲੈ ਖਲੋਤੇ ਸੀਗੇ ਉਹਨਾਂ ਦੀਆਂ ਬੰਦੂਕਾਂ ਨਹੀਂ ਚੱਲਦੀਆਂ ਸੀਗੀਆਂ, ਹੁਣ ਉਹਨਾਂ ਦੇ ਗਲਾਂ ਦੇ ਸੀ ਹਾਰ ਤਾਂ ਪਾਣੋ ਰਹੇ। ਅਸੀਂ ਤਨਕੀਦ ਹੀ ਕਰਾਂਗੇ ਨਾ ਭਾਈਜਾਨ। ਉਹ 60 ਲੱਖ ਰੁਪਇਆ ਸਾਡਾ ਸੀ ਨਾ, ਸਾਡੀ ਕੌਮ ਦਾ ਪੈਸਾ ਸੀ ਨਾ ਜਿਹੜਾ ਲੈ ਕੇ ਉਹ ਚਲੇ ਗਏ ਆ।
ਲੇਕਿਨ ਅਫਸੋਸ ਹੁੰਦਾ ਤੁਸੀਂ ਤਨਕੀਦ ਕਰੋ, ਤੁਸੀਂ ਕਮੈਂਟਸ ਵਿੱਚ ਜੋ ਮਰਜ਼ੀ ਕਰੋ, ਲੇਕਿਨ ਮੈਂ ਫਿਰ ਕਹਾਂਗਾ ਕਿ ਕੋਈ ਤਨਕੀਦ ਕਰੇ, ਕੋਈ ਗਾਲਾਂ ਕੱਢੇ, ਕੋਈ ਜੋ ਮਰਜ਼ੀ ਕਰੇ, ਤੁਸੀਂ ਸਾਡੇ ਆਪਣੇ ਹੋ, ਤੁਸੀਂ ਸਾਡੇ ਫਾਲੋਵਰ ਹੋ, ਤੁਸੀਂ ਸਾਨੂੰ ਦੇਖਦੇ ਹੋ, ਸਾਨੂੰ ਫਿਰ ਵੀ ਤੁਹਾਡੇ ਨਾਲ ਪਿਆਰ ਆ। ਅੱਛਾ ਜੀ, ਅਸੀਂ ਅੱਗੇ ਛੋਟੀ ਜਿਹੀ ਖਬਰ ਪੇਜ ਦੇ ਉੱਪਰ ਲਾਈ ਸੀ ਤੇ ਥੱਲੇ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਸੀ ਬੈਂਕ ਦਾ ਨਾਮ ਦੱਸੋ ਕੀ ਹੈਗਾ। ਬੈਂਕ ਦਾ ਨਾਮ ਹੈਗਾ ਜੀ HBL ਬੈਂਕ, ਨੂਰਪੁਰ ਰੋਡ ਦੇ ਉੱਪਰ ਇਹ ਵਾਕਿਆ ਹੈਗੀ ਆ। ਮਿਲਰ ਚੌਕ ਵੱਲ ਨੂੰ ਜਾਈਏ ਉੱਥੇ ਬੈਂਕ ਹੈਗੀ ਆ। ਤੇ ਹੁਣ ਪੁਲਿਸ ਜਿਹੜੀਆਂ ਗੱਲਾਂ ਤੇ ਤਹਿਕੀਕਾਤ ਕਰ ਰਹੀ ਆ, ਉਹ ਸਭ ਤੋਂ ਮੇਨ ਚੀਜ਼ ਇਹ ਹੈਗੀ ਕਿਆ ਡਾਕੂ ਜਿਹੜੇ ਸੀਗੇ ਉੱਥੇ ਕਿੰਨੀ ਦੇਰ ਤੋਂ ਰੈਕੀ ਕਰ ਰਹੇ ਸੀ। CCTV ਫੁਟੇਜ ਜਿੰਨੀ ਵੀ ਆ ਸਾਰੀ DVR ਵਗੈਰਾ ਉਹ ਪੁਲਿਸ ਲੈ ਕੇ ਚਲੀ ਗਈ ਆ। ਆਂਡੀਆਂ ਗਵਾਂਡੀਆਂ ਦੇ ਵੀ CCTV ਕੈਮਰੇ ਜਿਹੜੇ ਉਹ ਦੇਖੇ ਜਾ ਰਹੇ ਆ। ਉਹ ਡਾਕੂ ਕਿੰਨੀ ਦੇਰ ਤੋਂ ਉੱਥੇ ਰੈਕੀ ਕਰ ਰਹੇ ਸੀ, ਕਿਉਂ 60 ਲੱਖ ਦੀ ਵਾਰਦਾਤ ਵਾਸਤੇ ਉਹਨਾਂ ਨੇ ਇੱਦਾਂ ਤਾਂ ਨਹੀਂ ਕੀਤਾ ਹੋਣਾ ਤੇ ਤੋਂ ਲੰਘਦੇ ਪਏ ਸੀ ਆਓ ਜ਼ਰਾ ਜਾ ਕੇ ਬੈਂਕ ਵਾਲੇ ਮੈਨੇਜਰ ਨੂੰ ਪੈਸੇ ਚੱਕੀਏ ਤੇ ਚੱਕ ਕੇ ਲੈ ਜਾਈਏ। ਆਖਰ ਉਹਨਾਂ ਨੇ ਇੱਕ ਪਲਾਨ ਕੀਤਾ ਹੋਣਾ, ਇੱਕ ਸਿਸਟਮਾਈਜ਼ ਤਰੀਕੇ ਦੇ ਨਾਲ ਇਹ ਸਾਰੀ ਵਾਰਦਾਤ ਹੋਈ ਆ ਕਿ ਇੰਤਜ਼ਾਰ ਕੀਤਾ ਗਿਆ ਵਾ ਕਿ ਕਿਸ ਟਾਈਮ ਜਿਹੜਾ ਮੇਰੇ ਜ਼ਰਾਏ ਦਾ ਕਹਿਣਾ ਵਾ ਕਿ ਉੱਥੇ ਚਾਹ ਦੀ ਬ੍ਰੇਕ ਸੀਗੀ, ਜਿਹੜੇ ਉਹ ਅੰਦਰ ਵਾਲੇ ਭਾਈ ਆ ਉਹ ਚਾਹ ਪੀ ਰਹੇ ਤੇ ਸਿਕਿਉਰਿਟੀ ਗਾਰਡ ਨੂੰ ਵੀ ਜ਼ਾਹਰੀ ਬਾਤ ਆ ਉਹਨੇ ਕਹਿਣਾ ਮੈਨੂੰ ਵੀ ਤੇਜ਼ ਪੱਤੀ ਵਾਲੀ ਚਾਹ ਬਣਾ ਦਿਓ, ਮੈਂ ਵੀ ਚਾਹ ਦੀ ਜ਼ਰਾ ਚੁਸਕੀਆਂ ਚਸਕੀਆਂ ਲਾ ਲਵਾਂ। ਉਹਨੂੰ ਵੀ ਤੇਜ਼ ਪੱਤੀ ਵਾਲੀ ਚਾਹ ਪੀਤੀ ਹੋਣੀ ਆ, ਕੋਈ ਨਾ ਕੋਈ ਰੌਲਾ ਜ਼ਰੂਰ ਆ, ਜਾਂ ਭੰਗ ਪੀਤੀ ਸੀ ਤੇ ਜਾਂ ਉਹਨਾਂ ਨੇ ਚਾਹ ਪੀਤੀ ਸੀ, ਕੋਈ ਨਾ ਕੋਈ ਐਟਮ ਹੋਈ ਜ਼ਰੂਰ ਆ। ਹੁਣ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਪੁਲਿਸ ਤਹਿਕੀਕਾਤ ਕਰ ਰਹੀ ਆ। ਇਹਨਾਂ 'ਚੋਂ ਕਿਸੇ ਵੀ ਬੰਦੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਜਿਹੜਾ ਬੈਂਕ ਦਾ ਮੈਨੇਜਰ ਆ, ਹੁਣ ਮੈਨੂੰ ਤਾਂ ਉਹਦੇ ਜਿਹੜੇ ਹੱਥ ਹੁੰਦੇ ਆ ਨਾ, ਜਾਂ ਤਾਂ ਉਹਦੇ ਹੱਥ ਟੁੱਟੇ ਸੀ, ਟੁੰਡਾ ਹੋਣਾ ਵਾ, ਕੋਈ ਨਾ ਕੋਈ ਉਹਦੀ ਗੱਲ ਜ਼ਰੂਰ ਹੋਣੀ ਆ। ਇਹ ਆਹ ਬਟਨ ਪਿਆ ਜੀ, ਆਹ ਸਮਝ ਲਓ ਮੇਰੇ ਕੰਨਾਂ ਨੂੰ ਲਾਉਣ ਵਾਲੀ ਟੂਟੀ ਜਿਹੀ ਆ, ਇਹਨੂੰ ਇੰਜ ਕਰਕੇ ਦੱਬਣਾ ਸੀਗਾ ਤੇ ਸਾਰੇ ਲਾਲਾ ਪੈ ਜਾਣੀ ਸੀ, ਲੇਕਿਨ ਉਹਨੇ ਟੂਟੀ ਦੱਬੀ ਨਹੀਂ, ਉਹਨੇ ਬਟਨ ਦੱਬਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹਦਾ ਮਤਲਬ ਆ ਕਿ ਬੈਂਕ ਦੇ ਵਿੱਚੋਂ ਕੋਈ ਨਾ ਕੋਈ ਦਾਲ ਦੇ ਵਿੱਚ ਕਾਲਾ ਜ਼ਰੂਰ ਆ, ਜਾਂ ਤਾਂ ਦਾਲ ਹੀ ਸਾਰੀ ਕਾਲੀ ਆ ਤੇ ਜਾਂ ਕੁਛ ਨਾ ਕੁਛ ਕਾਲਾ ਜ਼ਰੂਰ ਆ। ਇਹ ਹੁਣ ਪੁਲਿਸ ਦਾ ਕੰਮ ਆ ਤੇ ਸਾਡੀ ਏਜੰਸੀਆਂ ਦਾ ਕੰਮ ਆ ਕਿ 60 ਲੱਖ ਰੁਪਇਆ ਕਿਹੜੇ ਪਾਸੇ ਪਾਉਣਾ ਉਹਨਾਂ ਨੇ। ਜਾਂ ਤਾਂ RPO ਸਾਹਿਬ ਨੇ ਜਿੱਦਾਂ ਨੋਟਿਸ ਲਿਆ ਵਾ, ਸ਼ਾਮ ਤੱਕ ਮੁਲਜ਼ਮ ਜਿਹੜੇ ਉਹ ਸਾਹਮਣੇ ਆ ਜਾਣਗੇ ਤੇ ਨਾਲ ਇਹ ਵੀ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਪੁਰ ਉਮੀਦ ਆ ਕਿ ਅਸੀਂ ਜਿਹੜਾ 60 ਲੱਖ ਦਾ ਕੈਸ਼ ਆ ਉਹ ਵੀ ਬਰਾਮਦ ਕਰ ਲਾਂਗੇ। ਮੁਖਤਲਿਫ ਥਾਣਿਆਂ ਦੀ ਪੁਲਿਸ ਜਿਹੜੀ ਆ ਉਹ ਇੱਥੇ ਮੌਕੇ ਤੇ ਆ ਗਈ ਆ ਤੇ ਬਾਕੀ ਸਾਰੇ ਜਿੰਨੇ ਵੀ ਥਾਣਿਆਂ ਦੇ ਬੈਂਕ ਆ ਨਾ, ਉਹ ਹੁਣ ਭਾਵੇਂ ਡਾਕੂਆਂ ਦੀਆਂ ਮੌਜਾਂ ਲੱਗ ਜਾਵੇ। ਸਾਡੀ ਤਾਂ ਇਹ ਦੁਆ ਕਿ ਅੱਲਾਹ ਤਾਲਾ ਸਾਡੇ ਫੈਸਲਾਬਾਦ ਸ਼ਹਿਰ ਨੂੰ ਮਹਿਫੂਜ਼ ਰੱਖੇ। ਲੇਕਿਨ ਇੱਥੇ 5 ਮਿੰਟਾਂ ਦੇ ਵਿੱਚ 60 ਲੱਖ ਰੁਪਇਆ ਲੈ ਕੇ ਡਾਕੂ ਉੜ ਜਾਂਦੇ ਆ ਤੇ ਜਿਹਦਾ ਪਤਾ ਵੀ ਨਹੀਂ ਲੱਗਦਾ। ਲਿਹਾਜ਼ਾ ਇਹ ਨਾ ਹੋਵੇ ਕਿ ਸਾਰੀ ਪੁਲਿਸ ਇੱਥੇ ਹੋ ਜਾਵੇ, ਇਕੱਠੀ ਹੋ ਜਾਵੇ ਤੇ ਪਿਛਲੇ 5 ਮਿੰਟਾਂ ਦੇ ਵਿੱਚ ਪਿਛਲੇ ਬੈਂਕ ਲੁੱਟ ਕੇ ਤੇ ਗਾਂਹ ਦੀ ਗਾਂਹ ਜਾਣ। 5 ਮਿੰਟਾਂ ਦੇ ਵਿੱਚ 60 ਲੱਖ ਰੁਪਇਆ ਕਿਸ ਤਰ੍ਹਾਂ ਲਿਆ ਜਾਂਦਾ, ਅੱਜ ਦੀ ਵੀਡੀਓ 'ਚ ਵੇਖਣਾ ਤੁਸੀਂ।